ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਅੱਜ ਦੀ ਕਿਸ਼ਤ ਜਿਹੜੀ ਹੈ ਇਹ ਵੀ ਬੜੀ ख़ਾਸ ਕਿਸ਼ਤ ਹੈ। ਇਹਦੇ ਵਿੱਚ ਪੀਰ ਵਾਰਿਸ ਸ਼ਾਹ ਹਿੰਦੁਸਤਾਨ ਦੀਆਂ ਸਾਰੀਆਂ ਜ਼ਾਤਾਂ ਅਤੇ ਉਹਨਾਂ ਦੇ ਕੰਮ ਕਾਜ ਦੇ ਬਾਰੇ ਦੱਸ ਰਹੇ ਨੇ। ਅੱਜ ਦੀ ਕਿਸ਼ਤ ਵਿੱਚ ਜਿਹੜਾ ਇਸ ਦਾ ਰੂਹਾਨੀ ਅੰਗ ਹੈ ਉਹ ਇਹ ਹੈ ਕਿ ਪੀਰ ਵਾਰਿਸ ਸ਼ਾਹ ਇਹ ਦੱਸਣਾ ਚਾਹ ਰਹੇ ਨੇ ਕਿ ਸਾਰੀਆਂ ਰੂਹਾਂ ਨੇ ਰੋਜ਼ੇ ਅਜ਼ਲ ਆਪਣੇ ਰੱਬ ਸੱਚੇ ਨਾਲ ਜਿਹੜਾ ਅਲਸਤੋ ਬਿਰੱਬਿਕੁਮ ਵਾਲਾ ਕੌਲ ਕੀਤਾ, ਇਕਰਾਰ ਕੀਤਾ, ਅਤੇ ਦੁਨੀਆ 'ਤੇ ਆ ਕੇ ਉਹ ਇਸ ਇਕਰਾਰ ਨੂੰ ਭੁੱਲ ਕੇ ਅਤੇ ਵੱਖੋ ਵੱਖ ਕੰਮਾਂ ਵਿੱਚ ਰੁੱਝ ਗਏ। ਦੂਜੇ ਪਾਸੇ ਜਿਹੜਾ ਜ਼ਾਹਿਰਨ ਪੀਰ ਵਾਰਿਸ ਸ਼ਾਹ ਹਰ ਜ਼ਾਤ ਜਿਤਨੀਆਂ ਵੀ ਹਿੰਦੁਸਤਾਨ ਵਿੱਚ ਉਸ ਵਕਤ ਜ਼ਾਤਾਂ ਮੌਜੂਦ ਹਨ ਉਹਨਾਂ ਦੇ ਅਫਾਲ, ਉਹਨਾਂ ਦਾ ਕੰਮ ਕਾਜ, ਉਹਨਾਂ ਦਾ ਕਾਰੋਬਾਰ ਉਹ ਦੱਸ ਰਹੇ ਨੇ ਅਤੇ ਉਸ ਨੂੰ ਉਹਨਾਂ ਨਾਂ ਦਿੱਤਾ ਇਸ਼ਕ ਦਾ। ਹਰ ਕੌਮ ਦੇ, ਹਰ ਜ਼ਾਤ ਦੇ ਇਸ਼ਕ ਦਾ। ਰਾਂਝਾ ਪੁੱਛਦਾ ਆਈ ਕੇ ਨੈਣੇ ਨੀ, ਦੱਸੀ ਵੱਲ ਕੋਈ ਇਸ਼ਕ ਦੀ ਘਾਤ ਦਾ ਨਹੀਂ। ਕਿ ਇਸ਼ਕ ਦੀ ਜਿਹੜੀ ਵਾਰਦਾਤ ਹੈ ਉਸ ਦਾ ਕੋਈ ਵੱਲ, ਕੋਈ ਉਹਦਾ ਤੌਰ ਤਰੀਕਾ ਮੈਨੂੰ ਦੱਸ। ਮਿੱਠੀ ਨੈਣ ਨਾਲ ਗੱਲ ਕਰ ਰਿਹਾ ਹੈ ਜਿਹੜੀ ਕਿ ਹੀਰ ਦੇ ਪਿੰਡ ਵਿੱਚ ਰਹਿੰਦੀ ਏ, ਉੱਥੇ ਉਹ ਹੀਰ ਦਾ ਕੰਮ ਕਾਜ ਵੀ ਕਰਦੀ ਏ। ਮਿੱਠੀ ਨੈਣ ਉਸ ਨਾਲ ਰਾਂਝਾ ਗੱਲ ਕਰ ਰਿਹਾ ਹੈ ਕਿ ਮਿੱਠਾ ਫਲ ਮਹਿਸ਼ਤ ਦੇ ਮੇਵਿਆਂ ਦਾ, ਮਜ਼ਾ ਅੱਡ ਹੈ ਯਾਰ ਦੇ ਵਾਤ ਦਾ ਨਹੀਂ। ਉਹ ਆਦਾ ਕਿ ਮੈਂ ਜਾਣਦਾ ਕਿ ਬਹਿਸ਼ਤ ਦੇ ਮੇਵਿਆਂ ਦਾ ਜਿਹੜਾ ਜ਼ਾਇਕਾ ਹੈ ਉਹਨਾਂ ਦੀ ਮਿਠਾਸ ਤਾਂ ਬੜੀ ਆਲਾ ਹੈ, ਪਰ ਯਾਰ ਦੇ ਵਾਤ ਦਾ ਵੀ ਜਿਹੜਾ ਮਜ਼ਾ ਹੈ ਉਹ ਵੀ ਵੱਖਰਾ ਹੈ। ਅੱਡ ਤੋਂ ਮੁਰਾਦ ਵੱਖਰਾ, ਨਵੇਕੜਾ। ਬਹਿਰ ਇਸ਼ਕ ਦੇ ਵਿੱਚ ਗਰਕਾਬ ਹੋਇਆ, ਹੋਰ ਖੌਫ ਨਾ ਰੰਜ ਆਫਾਤ ਦਾ ਨਹੀਂ। ਕਿ ਜਿਹੜਾ ਇਸ਼ਕ ਦੇ ਸਮੁੰਦਰ ਵਿੱਚ ਡੁੱਬ ਗਿਆ, ਜਿਹੜਾ ਇਸ਼ਕ ਦੇ ਬਹਿਰ ਵਿੱਚ ਗਰਕ ਹੋ ਗਿਆ, ਉਸ ਨੂੰ ਹੋਰ ਕਿਸੇ ਮੁਸੀਬਤ, ਕਿਸੇ ਆਫਤ ਦਾ ਕੋਈ ਖੌਫ ਨਹੀਂ ਹੁੰਦਾ ਕਿ ਇਸ ਤੋਂ ਵੱਡੀ ਮੁਸੀਬਤ ਅਤੇ ਆਫਤ ਤੇ ਹੋਰ ਹੈ ਹੀ ਕੋਈ ਨਾ। ਇਸ਼ਕ ਹੀਰ ਦੇ ਵਿੱਚ ਮੈਂ ਰੁੱਝ ਰਿਹਾ, ਅੱਠੇ ਪੈਰ ਝੋਰਾ ਭਾਤ ਭਾਤ ਦਾ ਨਹੀਂ। ਕਿ ਮੈਂ ਹੀਰ ਦੇ ਇਸ਼ਕ ਵਿੱਚ ਗ੍ਰਿਫਤਾਰ ਹੋ ਗਿਆ ਅਤੇ ਮੈਨੂੰ ਹੁਣ ਭਾਤ ਭਾਤ ਦਾ ਤਰ੍ਹਾਂ ਤਰ੍ਹਾਂ ਦਾ ਝੋਰਾ ਹੁੰਦਾ, ਪਰੇਸ਼ਾਨੀ। ਕਿ ਮੈਨ ਹੁਣ ਅੱਠੇ ਪੈਰ ਬਈ ਦਿਨ ਰਾਤ, ਮੈਨ ਹੁਣ ਵੱਖੋ ਵੱਖ ਨਵੇਂ ਤੋਂ ਨਵਾਂ ਝੋਰਾ ਮੈਨ ਲੱਗਾ ਹੈ। ਨਾਲ ਅਕਲ ਵਿਚਾਰ ਵਿਚਾਰ ਕੇ ਤੇ ਦੱਸੀ ਜ਼ਾਤ ਸਿਫਾਤ ਔਰਾਤ ਦਾ ਨਹੀਂ। ਕਿ ਆਪਣੀ ਅਕਲ ਨਾਲ ਸੋਚ ਕੇ ਚੰਗਾ ਗੋ ਕਰਕੇ ਅਤੇ ਮੈਨ ਹਰ ਜ਼ਾਤ ਦੀ, ਔਰਤ ਦੀ ਸਿਫਤਾਂ ਜਿਹੜੀਆਂ ਨੇ, ਸਿਫਾਤਾਂ, ਉਹ ਮੈਨੂੰ ਜ਼ਰਾ ਦੱਸ। ਨਾਲੇ ਆਲ ਅਤੇ ਨਸਲ ਸ਼ਰੀਫ ਹੋਵੇ, ਕਿਹੜਾ ਚੰਗਾ ਹੈ ਸਿਫਤ ਸਿਫਾਤ ਦਾ ਨਹੀਂ। ਕਿ ਜਿਹੜਾ ਪਿੱਛੋਂ ਵੀ ਚੰਗਾ ਹੋਵੇ, ਆਪਣੀ ਨਸਲ ਵਾਲੋ, ਖਾਨਦਾਨ ਵਾਲੋ, ਅਤੇ ਸਿਫਤ ਸਿਫਾਤ, ਸਿਫਤਾਂ ਵਿੱਚ ਵੀ ਨਵੇਕੜਾ ਹੋਵੇ, ਉਹਦੇ ਬਾਰੇ ਮੈਨੂੰ ਜ਼ਰਾ ਦੱਸ। ਘਰ ਦੱਸ ਤੂੰ ਮਿੱਠੀਏ ਨੇਕ ਬਖਤੇ, ਜਿੱਥੇ ਵਾਸ ਹੋਵੇ ਦਿਨ ਰਾਤ ਦਾ ਨਹੀਂ। ਉਹ ਜਾ ਦੱਸ ਕਿ ਜਿੱਥੇ ਦਿਨ ਰਾਤ ਅਸੀਂ ਵਸੇਰਾ ਕਰੀਏ, ਉਹ ਘਰ ਦੱਸ। ਕਿਤੇ ਜਾਗ ਨਵੇਕੜੀ ਕੁੰਜ ਗੋਸ਼ੇ, ਕਿਤੇ ਜਾਗ ਨਵੇਕੜੀ ਕੁੰਜ ਗੋਸ਼ੇ, ਹਾਸਲ ਵਕਤ ਹੋਵੇ ਮੁਲਾਕਾਤ ਦਾ ਨਹੀਂ। ਕੋਈ ਐਸਾ ਵੱਖਰਾ ਗੋਸ਼ਾ, ਕੋਈ ਐਸੀ ਨੁੱਕਰ, ਐਸਾ ਕੋਨਾ, ਇੱਕ ਵੱਖਰਾ ਨਵੇਕੜਾ ਦੱਸ ਕਿ ਜਿੱਥੇ ਮੈਨ ਹੀਰ ਨਾਲ ਮੁਲਾਕਾਤ ਦਾ ਮੌਕਾ ਲੱਭੇ। ਨੇਕ ਬਖਤ ਜਿਹੀ ਨਜ਼ਰ ਆਉਣੀ ਏ, ਮੈਨੂੰ ਦੱਸ ਕੋਈ ਰਾਹ ਨਜਾਤ ਦਾ ਨਹੀਂ। ਵਾਰਿਸ ਸ਼ਾਹ ਪਛਾਣ ਕੇ ਦੱਸ ਜਾਹੀਂ, ਇਸ਼ਕ ਚੰਗਾ ਹੈ ਕਿਹੜੀ ਜ਼ਾਤ ਦਾ ਨਹੀਂ। ਹੁਣ ਉਹ ਅਗਲਾ ਜਿਹੜਾ ਹਿੱਸਾ ਹੈ ਉਹ ਸ਼ੁਰੂ ਹੋ ਰਿਹਾ ਕਿ ਮਿੱਠੀ ਨੈਣ ਸਾਰੀਆਂ ਜ਼ਾਤਾਂ ਦੀਆਂ ਗੱਲਾਂ ਰਾਂਝੇ ਨੂੰ ਦੱਸ ਰਹੀ ਏ। ਮਿੱਠੀ ਬੋਲਦੀ ਜਿਉ ਤਦਬੀਰ ਕਰਕੇ, ਤੈਨੂੰ ਦੱਸਣੀਆਂ ਰਾਂਝਿਆ ਛੋਰਾ ਵੇ, ਹਾਲ ਇਸ਼ਕ ਦਾ ਖੋਲ ਸੁਣਾਉਣੀਆਂ, ਜਿਹੜਾ ਵਰਤਿਆ ਭੋਰਾ ਭੋਰਾ ਵੇ। ਭੋਰਾ ਭੋਰਾ, ਜ਼ਰਾ ਜ਼ਰਾ। ਕਿ ਜਿਹੜਾ ਇਸ ਜਹਾਨ ਉੱਤੇ ਜਿੱਦਾਂ ਜਿੱਦਾਂ ਜੋ ਜੋ ਇਸ਼ਕ ਵਰਤਿਆ ਹੈ, ਜੋ ਗੁਜ਼ਰਿਆ ਹੈ, ਜਿਤਨਾ ਵੀ ਹੈ ਥੋੜ੍ਹਾ ਥੋੜ੍ਹਾ, ਉਹ ਮੈਂ ਤੈਨੂੰ ਸਾਰਾ ਸੁਣਾਉਣੀ ਹੈ। ਪੰਧ ਇਸ਼ਕ ਦਾ ਚੱਲਣਾ ਬਹੁਤ ਔਖਾ, ਰਾਹ ਇਸ਼ਕ ਦਾ ਔਰਾ ਸੌਰਾ ਵੇ। ਉੱਚਾ ਨੀਵਾਂ, ਔਖਾ, ਮੁਸ਼ਕਿਲ। ਕਿ ਇਸ਼ਕ ਦਾ ਜਿਹੜਾ ਰਸਤਾ ਹੈ ਇਸ 'ਤੇ ਚੱਲਣਾ ਆਸਾਨ ਨਹੀਂ ਹੈ, ਬੜਾ ਔਖਾ ਹੈ। ਮਜ਼ਾ ਇਸ਼ਕ ਦਾ ਕੌੜਾ ਹੈ ਜ਼ਹਿਰ ਵਾਂਗੂ, ਤਲੀ ਘੱਤ ਕੇ ਫਕਣਾ ਮੋਹਰਾ ਵੇ। ਫਕਣਾ ਹੁੰਦਾ ਹੈ ਕਿ ਤਲੀ ਉੱਤੇ ਕੋਈ ਸ਼ੈ ਰੱਖ ਕੇ ਅਤੇ ਉਸ ਨੂੰ ਫਾਂਕ ਲੈਣਾ, ਫੱਕਾ ਮਾਰ ਲੈਣਾ। ਕਿ ਇਸ਼ਕ ਦਾ ਮਜ਼ਾ ਜਿਹੜਾ ਉਹ ਜ਼ਹਿਰ ਦੀ ਤਰ੍ਹਾਂ ਕੌੜਾ ਹੈ।
ਤੇ ਇਸ ਇਸ਼ਕ ਦੀ ਰਾਹ ਟੁਰਨਾ ਇੰਝ ਹੀ ਜਿਵੇਂ ਅੱਖੀ ਵੇਹਦਿਆਂ ਤਲੀ ਉੱਤੇ ਮੋਹਰਾ ਜ਼ਹਿਰ ਰੱਖ ਕੇ ਤੇ ਉਸ ਦਾ ਫੱਕਾ ਮਾਰਨਾ ਹੋਵੇ। ਕਾਲੇ ਇਸ਼ਕ ਦੇ ਹਰਫ ਜਿਉਂ ਨਾਂਗ ਕਾਲੇ, ਬੈਠੇ ਘੱਤ ਕੁੰਡਲ ਤੇਰਾ ਚੌਰਾਵੇ। ਕਿ ਇਸ਼ਕ ਦੇ ਜਿਹੜੇ ਹਰਫ ਨੇ ਉਹ ਇੰਝ ਨੇ ਜਿਵੇਂ ਕਾਲੇ ਨਾਗ ਨੂੰ ਤੇ ਤੇਰਾ ਚੌਰਾ ਕੁੰਡਲ ਮਾਰ ਕੇ ਉਹ ਬੈਠੇ ਨੇ। ਭੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ, ਭੇਤ ਇਸ਼ਕ ਦੇ ਨੂੰ ਸੋਈ ਜਾਣਦਾ ਏ, ਮਰਦ ਰਿੰਦ ਜੋ ਅਕਲ ਦਾ ਗੌਰਾਵੇ। ਕਿ ਇਸ਼ਕ ਦੇ ਭੇਤ ਨੂੰ ਉਹੀ ਜਾਣਦਾ ਹੈ ਕਿ ਜਿਹੜਾ ਮਰਦ ਰਿੰਦ ਹੋਵੇ। ਰਿੰਦ ਹੁੰਦਾ ਹੈ ਆਪਣੀ ਲੈ ਵਿੱਚ ਮਸਤ ਅਸ਼ਕੇ ਹਕੀਕੀ, ਜਿਹੜਾ ਜਜ਼ਬੋ ਮਸਤੀ ਦੀ ਕੈਫੀਅਤ ਨਾਲ ਸਰਸ਼ਾਰ ਹੋਵੇ ਤੇ ਦੁਨੀਆ ਤੋਂ ਬੇਨਿਆਜ਼ ਹੋਵੇ। ਤੇ ਗੌਰਾ ਉਹ ਹੁੰਦਾ ਹੈ ਗੌਰੀ ਜਿਹੜਾ ਮੋਤੀਆਂ ਦਾ ਕਾਰੋਬਾਰ ਕਰਦਾ ਹੈ। ਮੋਤੀਆਂ ਦਾ ਕਾਰੋਬਾਰ ਕਰਨ ਵਾਲਾ ਬੜਾ ਬਰੀਕ ਬੀਨ ਹੁੰਦਾ ਹੈ ਕਿ ਉਸ ਕੋਲ ਖੋਟੇ ਤੇ ਖਰੇ ਦੀ ਬੜੀ ਪਰਖ ਹੁੰਦੀ ਹੈ। ਇਸ਼ਕ ਦੇ ਭੇਤ ਨੂੰ ਵੀ ਉਹੀ ਸਮਝ ਸਕਦਾ ਹੈ। ਐਵੇਂ ਇਸ਼ਕ ਗਜ਼ਾ ਗੁਮਿਆਰੀਆਂ ਦੀ ਅੱਗੇ ਤੇਲਣ ਦਾ ਖੜਾ ਨਮੋਰਾਵੇ। ਕਿ ਇਸ਼ਕ ਕੁਮਾਰੀਆਂ ਦੀ ਇਸ਼ਕ ਗਜ਼ਾ ਹੈ। ਇਸ ਜੁਮਲੇ ਤੋਂ ਮੁਰਾਦ ਸੋਹਣੀ ਹੈ ਕਿ ਸੋਹਣੀ ਜਿਹੜੀ ਸੋਹਣੀ ਮਾਹੀਵਾਲ ਨਾਲ ਉਸ ਦਾ ਇਸ਼ਕ ਆਈ, ਉਹ ਦਰਅਸਲ ਜ਼ਾਤ ਦੀ ਕੁਮਾਰੀ ਹੈ ਤੇ ਉਸ ਦੀ ਵਜ੍ਹਾ ਤੋਂ ਇਹ ਕੁਮਾਰੀਆਂ ਦੀ ਗਜ਼ਾ ਇਸ਼ਕ ਦੱਸਿਆ। ਤੇ ਅੱਗੇ ਤੇਲਣ ਦਾ ਖੜਾ ਨਮੋਰਾਵੇ। ਨਮੋਰਾ ਹੁੰਦਾ ਹੈ ਕਿ ਅਣਭਾਉਂਦਾ, ਕਿ ਮੱਥੇ ਨਾ ਲੱਗਣੇ ਵਾਲਾ, ਬਿਜ਼ਾਰ ਕਰਨ ਵਾਲਾ। ਕੱਚਾ ਇਸ਼ਕ ਜੁਲਾਈਆਂ ਦਾ ਪਾਨ ਵਾਂਗੂ, ਪਿੱਛੇ ਰਿਹਾ ਲੋਹਾਰੀ ਤੇ ਥੋਰਾਵੇ। ਕਿ ਜੁਲਾਈ ਦਾ ਇਸ਼ਕ ਜਿਹੜਾ ਹੈ ਉਹ ਪਾਨ ਵਾਂਗੂ ਕੱਚਾ ਹੈ, ਕਿਉਂਕਿ ਪਾਨ ਦਾ ਪੱਤਾ ਜਿਹੜਾ ਹੁੰਦਾ ਹੈ ਬੜਾ ਤੇਜ਼ੀ ਨਾਲ ਉਹ ਮੁਰਝਾ ਜਾਣ ਵਾਲਾ ਹੁੰਦਾ ਹੈ। ਤੁਸੀਂ ਵੇਖਿਆ ਹੋਣਾ ਕਿ ਪਾਨ ਦੀ ਦੁਕਾਨ ਉੱਤੇ ਉਸ ਨੂੰ ਪਾਣੀ 'ਚ ਰੱਖਿਆ ਪੈਂਦਾ, ਵਰਨਾ ਉਹ ਖੁਸ਼ਕ ਹੋ ਪੈਂਦਾ ਹੈ। ਇਹ ਕੱਚਾ ਹੁੰਦਾ, ਮੁਰਝਾ ਪੈਂਦਾ ਕਿ ਨਾਕਸ। ਕਿ ਜੁਲਾਈ ਦਾ ਇਸ਼ਕ ਜਿਹੜਾ ਹੈ ਉਹ ਪਾਨ ਵਾਂਗਰ ਕੱਚਾ ਹੈ। ਤੇ ਲੁਹਾਰੀ ਦਾ ਥੌਰਾ ਹੈ। ਥੌਰਾ ਹੁੰਦਾ ਹੈ, ਥੋਰ ਇੱਕ ਰੇਗਿਸਤਾਨ ਵਿੱਚ ਪੌਦਾ ਹੁੰਦਾ ਹੈ ਕੰਡਿਆਰਾ, ਤੇ ਉਸ ਦੇ ਵਿੱਚ ਇੱਕ ਮਾਦਾ ਜਿਹਾ ਸਿਆਲ ਮਾਦਾ ਸਫੈਦ ਰੰਗ ਦਾ ਦੁੱਧ ਜਿਹਾ ਹੁੰਦਾ ਕਿ ਜਿਹੜਾ ਜੁੱਸੇ ਨਾਲ ਲੱਗੇ ਤੇ ਖਾਰਿਸ਼ ਹੁੰਦੀ ਹੈ ਤੇ ਮਜ਼ਾ ਉਸ ਦਾ ਬੜਾ ਕੌੜਾ ਹੁੰਦਾ। ਤੇ ਲੁਹਾਰੀ ਦਾ ਇਸ਼ਕ ਵੀ ਇੰਝ ਹੀ ਹੈ, ਥੌਰ ਵਾਂਗੂ। ਚੜਿਆ ਇਸ਼ਕ ਮਛਿਆਣੀ ਨੂੰ ਛਿੱਕ ਵਾਗਾ, ਨਹੀਂ ਨਹੁੰ ਲੈਂਦਾ ਚੰਗਾ ਖੌਰਾਵੇ। ਖੌਰਾ ਖਰਵਾ, ਕਿ ਉਹ ਨਵਾਂ ਨਾਲ ਵੀ ਜਿਹੜਾ ਨਹੀਂ ਉਤਾਰਿਆ ਜਾ ਸਕਦਾ, ਇਤਨਾ ਉਹ ਖਰਵਾ ਤੇ ਖੌਰਾ ਹੁੰਦਾ ਹੈ। ਇਸ਼ਕ ਤਿਰਖ ਬਗਿਆੜ ਅਯਾਲਣਾ ਦਾ, ਸ਼ੇਖ ਜ਼ਾਦੀਆਂ ਦਾ ਜ਼ੋਰ ਵੋਰਾਵੇ। ਤਿਰਖ ਹੁੰਦਾ ਹੈ ਲਗੜ ਬਗੜ, ਤੇ ਬਗਿਆੜ ਉਹੀ ਜਿਹੜਾ ਭੇੜੀਏ ਵਾਂਗਰ ਬੱਕਰੀਆਂ ਵੀ ਖਾਂਦਾ ਹੈ। ਅਯਾਲਣਾ ਦਾ, ਅਯਾਲੀ ਹੁੰਦੇ ਨੇ ਜਿਹੜੇ ਕਿ ਚਰਵਾਹੇ, ਬੱਕਰੀਆਂ ਦੇ ਚਰਵਾਹੇ। ਇਹਨਾਂ ਦੇ ਇਸ਼ਕ ਦੀ ਗੱਲ ਨਾਲ ਤਿਰਖ ਬਗਿਆੜ ਇਸ ਤੋਂ ਲੈ ਕੇ ਆਏ ਨੇ ਕਿ ਇਹਨਾਂ ਦਾ ਵਾਹ ਜਿਹੜਾ ਹੈ ਇਹਨਾਂ ਬਗਿਆੜਾਂ ਤੇ ਲਗੜ ਬਗੜਾਂ ਨਾਲ ਪਾਉਂਦਾ ਰਹਿੰਦਾ ਹੈ, ਕਿਉਂਕਿ ਇਹ ਆਜੜੀ ਹੁੰਦੇ ਨੇ। ਸ਼ੇਖ ਜ਼ਾਦੀਆਂ ਦਾ ਜ਼ੋਰ ਵੋਰਾਵੇ। ਸ਼ੇਖ ਜ਼ਾਦੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਇਸ਼ਕ ਬੜਾ ਤਕੜਾ ਹੁੰਦਾ ਹੈ, ਬੜਾ ਜ਼ੋਰ ਵਾਲਾ ਹੁੰਦਾ ਹੈ। ਉੱਡ ਚਮੜੇ ਇਸ਼ਕ ਰੂਹ ਪੈਂਜੀਆਂ ਦਾ, ਜਿਵੇਂ ਪੱਛੀਆਂ ਦੇ ਵਿੱਚ ਗੋੜਾਵੇ। ਰੂਹ ਪੈਂਜੀਆਂ, ਰੂਹ ਪਿੰਜਣ ਦਾ ਕੰਮ ਕਰਨ ਵਾਲੀਆਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਇਸ਼ਕ ਜਿਵੇਂ ਰੂਹ ਉੱਡਦੀ ਏ, ਇਵੇਂ ਉਹਨਾਂ ਦਾ ਇਸ਼ਕ ਵੀ ਉੱਡ ਕੇ ਚਮੜਦਾ ਹੈ। ਪੱਛੀ ਆਦੇ ਨੇ ਟੋਕਰੀਨ, ਕਿ ਜਿਵੇਂ ਗੋੜਾ ਹੁੰਦਾ ਹੈ ਕਿ ਧਾਗੇ ਦਾ ਗੋਲਾ ਜਿਹੜਾ ਹੈ, ਕਿ ਉਹ ਸਾਰ ਇਹ ਹੁਣ ਉਹਨਾਂ ਦੇ ਕੰਮ ਦਾ ਵੀ ਜਿਹੜਾ ਤਫਸੀਲ ਹੈ ਉਹ ਪੀਰ ਵਾਰਿਸ ਸ਼ਾਹ ਦੱਸ ਰਹੇ ਨੇ ਕਿ ਰੂਹ ਪਿੰਜੀਆਂ ਦਾ ਜਿਹੜਾ ਕੰਮ ਹੁੰਦਾ ਹੈ, ਰੂਹ ਪਿੰਜਣਾ। ਦਾਇਆ ਮਾਝੀਓਂ ਇਸ਼ਕ ਸੀ ਸਿੱਖਣੀ ਦਾ, ਉਹਨੂੰ ਪਿਆ ਝਨਾ ਦਾ ਰੋੜਾਵੇ। ਮਾਝਾ ਜਿਹੜਾ ਇਹ ਇੱਕ ਇਲਾਕਾ, ਇਹਦੇ ਵਿੱਚ ਸਿੱਖਾਂ ਦਾ ਬਹੁਤ ਜ਼ਿਆਦਾ ਵਾਸ ਆਈ ਤੇ ਉੱਥੋਂ ਜਿਸ ਵੇਲੇ ਟੁਰੇ ਤੇ ਉਹਨਾਂ ਨੇ ਝਨਾ ਜਿਹੜਾ ਹੈ ਉਹ ਲੈ ਗਿਆ ਰੋੜ ਕੇ। ਲਟਪਟਾ ਹੈ ਇਸ਼ਕ ਬਗਾਲਣਾ ਦਾ, ਹਿੰਦੁਸਤਾਨਣਾ ਦਾ ਛੰਛੋਰਾਵੇ। ਲਟਪਟਾ ਪਰਾਗੰਦਾ ਪਰੇਸ਼ਾਨ ਹਾਲ, ਕਿ ਬਗਾਲਣਾ ਦਾ ਇਸ਼ਕ ਜਿਹੜਾ ਹੈ ਉਹ ਪਰੇਸ਼ਾਨ ਹਾਲ ਹੈ। ਛੰਛੋਰਾ ਸ਼ੋਖ ਤੇ ਚੰਚਲ, ਹਿੰਦੁਸਤਾਨਣਾ ਦਾ ਇਸ਼ਕ ਜਿਹੜਾ ਹੈ ਉਹ ਚੰਚਲ ਤੇ ਸ਼ੋਖ ਹੈ। ਇਸ਼ਕ ਬਾਰ ਵਿੱਚ ਗਜਿਆ ਸ਼ੇਰ ਵਾਂਗੂ, ਇਸ਼ਕ ਬਾਰ ਵਿੱਚ ਗਜਿਆ ਸ਼ੇਰ ਵਾਂਗੂ। ਬੇੜੀ ਦੜਪ ਤੇ ਕੈਰ ਤੇ ਕੌਰਾਵੇ। ਬੇੜੀ ਦੜਪ ਕੈਰ ਇਹ ਇਲਾਕਿਆਂ ਦੇ ਨਾਂ ਨੇ ਤੇ ਇੱਥੋਂ ਉੱਠ ਕੇ ਬੜੇ ਢੇਰ ਸਾਰੇ ਲੋਕ ਹਿਜਰਤ ਕਰਕੇ ਬਾਹਰ ਵਿੱਚ ਆ ਕੇ ਆਬਾਦ ਹੋਏ। ਉਸ ਵਜ੍ਹਾ ਤੋਂ ਇਹ ਦੱਸਿਆ ਕਿ ਬਾਹਰ ਦੇ ਵਿੱਚ ਇਸ਼ਕ ਗਜਿਆ, ਉਹ ਬੇੜੀ ਦੜਪ ਵਾਲਿਆਂ ਦਾ ਇਸ਼ਕ, ਕਿ ਉਹ ਉੱਥੇ ਆ ਕੇ ਵਾਸੀ ਹੋਏ। ਤੋੜੇ ਕਸਦਾ ਇਸ਼ਕ ਕੁਆਰੀਆਂ ਦਾ, ਤੋੜੇ ਕਸਦਾ ਇਸ਼ਕ ਕੁਆਰੀਆਂ ਦਾ, ਦਿਨ ਦਾ ਸਜਰਾ ਨਿਤ ਨਹੋਰਾਵੇ।
ਕਿ ਤੋੜੇ ਕੱਸਣਾ ਤੋਂ ਮੁਰਾਦ ਸਜ਼ਾ ਦੇਣਾ, ਕਿ ਕੁਆਰੀ ਦਾ ਜਿਹੜਾ ਇਸ਼ਕ ਹੁੰਦਾ ਹੈ ਉਹ ਬੜਾ ਤੰਗ ਕਰਦਾ ਹੈ, ਬੜੀ ਸਜ਼ਾ ਦਿੰਦਾ ਹੈ। ਦਿਨ ਦਾ ਸਜਰਾ ਨਿਤ ਨਹੌਰ ਆਵੇ, ਕਿ ਉਹ ਰੋਜ਼ ਇੱਕ ਨਵਾਂ ਜ਼ਖਮ ਦਿੰਦਾ ਹੈ, ਨਵੀਂ ਤੜਪ ਦਿੰਦਾ ਹੈ। ਕੁਆਰੀ ਦਾ ਇਸ਼ਕ ਗਿਆ ਠੁੱਠ ਚੁਮਾਊ ਸੀ ਵਿਆਹੀਆਂ ਦਾ, ਸਾਰੀ ਉਮਰ ਦਾ ਲਾਈ ਕੇ ਝੋਰਾ ਵੇ। ਠੁੱਠ ਚੁਮਾਉਣਾ ਤੋਂ ਮਤਲਬ ਹੁੰਦਾ ਕਿ ਸੁੱਕਾ ਜਵਾਬ ਦੇਣਾ, ਖੁਸ਼ਕ ਜਵਾਬ, ਧੋ ਕੇ ਜਵਾਬ ਦੇਣਾ। ਜਿਹੜਾ ਵਿਆਹੀ ਦਾ ਇਸ਼ਕ ਹੁੰਦਾ ਹੈ ਉਹ ਜਵਾਬ ਦੇਣ ਵਾਲਾ ਇਸ ਤੋਂ ਹੁੰਦਾ ਕਿ ਉਹ ਸ਼ਾਦੀशुदा ਹੁੰਦੀ ਹੈ ਅਤੇ ਕਿਸੇ ਵਕਤ ਵੀ ਉਹ ਇਸ ਇਸ਼ਕ ਤੋਂ ਜਾਂ ਕਿਸੇ ਯਾਰੀ ਤੋਂ ਕੰਡ ਕਰ ਸਕਦੀ ਹੈ, ਉਹ ਵਲਾਕਾ ਦੇ ਸਕਦੀ ਹੈ ਕਿ ਸਾਰੀ ਉਮਰ ਦਾ ਲਾਈ ਕੇ ਝੋਰਾ ਵੇ, ਕਿ ਉਹ ਸਾਰੀ ਉਮਰ ਦਾ ਝੋਰਾ, ਪਰੇਸ਼ਾਨੀ, ਪਸ਼ੇਮਾਨਗੀ ਦੇ ਕੇ ਅਤੇ ਕਿਸੇ ਵਕਤ ਵੀ ਉਹ ਤਾਲਕ ਤਰੋੜ ਦਿੰਦੀ ਹੈ, ਕਿਉਂਕਿ ਉਸ ਦਾ ਖਸਮ ਵੀ ਹੁੰਦਾ ਹੈ। ਢੋਲ ਮਾਰ ਕੇ ਧਾਣਾ ਜੰਗ ਉੱਤੇ, ਨਹੀਂ ਉਹ ਹਟਦਾ ਹਾਠ ਦਾ ਮੋਹਰ ਆਵੇ। ਕਿ ਜੰਗ ਉੱਤੇ ਧਾਣਾ ਤੋਂ ਮਤਲਬ ਹੀਰ ਦੀ ਗੱਲ ਹੈ ਕਿ ਜੰਗ ਉੱਤੇ ਹੀਰ ਵੀ ਅਤੇ ਸਾਹਿਬਾਂ ਵੀ ਉਹਨਾਂ ਦੇ ਇਸ਼ਕ ਦੀ ਵਜ੍ਹਾ ਤੋਂ ਜੰਗ ਦੇ ਉੱਤੇ ਧਾਣਾ ਨਹੀਂ ਹਟਦਾ ਹਾਠ ਦਾ ਮੋਹਰ ਆਵੇ। ਮੋਹਰਾ ਹੁੰਦਾ ਹੈ ਅਗੇਜ, ਆਗੂ। ਹਾਠ ਹੁੰਦਾ ਜ਼ਿੱਦ, ਕਿ ਅਨਾ ਜ਼ਿੱਦ, ਕਿ ਜ਼ਿੱਦ ਦਾ ਉਹ ਬੜਾ ਮੋਹਰੀ ਏ, ਉਹ ਧਾ ਕੇ ਚੜ੍ਹ ਗਿਆ ਜੰਗ ਉੱਤੇ, ਕਿਉਂਕਿ ਉੱਥੇ ਸਾਹਿਬਾਂ ਤੇ ਹੀਰ ਆਨ। ਭੰਗ ਘੋਟਵਾਂ ਇਸ਼ਕ ਸੰਧੇਟੀਆਂ ਦਾ, ਦਿਨ ਦਾ ਅਮਲ ਸਿਵਾਇਆ ਦੋਹਰਾਵੇ। ਇਹ ਉਸ ਜ਼ਮਾਨੇ ਵਿੱਚ ਸਿੰਧੀ ਔਰਤਾਂ ਭੰਗ ਪੀਂਦੀਆਂ ਅਤੇ ਉਸ ਭੰਗ ਦੀ ਵਜ੍ਹਾ ਤੋਂ ਉਹ ਦੋਹਰਾ ਅਮਲ, ਸਿਵਾਇਆ ਤੋਂ ਮੁਰਾਦ ਹੁੰਦਾ ਕਿ ਵੱਖਰਾ, ਅਤੇ ਦੋਹਰਾ ਹੁੰਦਾ ਕਿ ਦੂਣਾ ਅਮਲ ਦਿੰਦਾ ਹੈ, ਦੂਣਾ ਉਹ ਲਜ਼ਤ ਦਿੰਦਾ ਹੈ। ਸੰਧੇਟੀ ਦਾ ਇਸ਼ਕ ਬਾਤ ਬਾਤ ਦਾ ਦੱਸਣੀਆਂ ਇਸ਼ਕ ਤੈਨੂੰ, ਜਿਹੜਾ ਹੋਵੇ ਅਕੇਰਾ ਤੇ ਦੋਹਰਾਵੇ। ਵਾਰਿਸ ਸ਼ਾਹ ਰੰਝੇਟੇ ਨੂੰ ਇਸ਼ਕ ਦੱਸਾਂ, ਇਸ਼ਕ ਜਿਵੇਂ ਨਥੂਰ ਦਾ ਫੋੜਾ ਵੇ। ਕਿ ਰਾਂਝੇ ਨੇ ਇਸ਼ਕ ਜੇ ਦੱਸਾਂ, ਹਕੀਕੀ ਉਹਦੀ ਅਸਲ ਗੱਲ ਦੱਸਾਂ ਤੇ ਇੰਜੇ ਜਿਵੇਂ ਨਥੂਰ ਦਾ ਫੋੜਾ ਹੁੰਦਾ ਹੈ। ਫੋੜਾ ਗੜ ਜਿਹੜਾ ਹੁੰਦਾ ਹੈ, ਨਥੂਰ ਫੋੜਾ ਹੁੰਦਾ ਜੜ੍ਹਾਂ ਵਾਲਾ ਫੋੜਾ, ਜਿਸ ਨੂੰ ਨਾਸੂਰ ਵੀ ਆਖਦੇ ਨੇ, ਅਤੇ ਅੱਜ ਦੀ ਜ਼ਬਾਨ ਵਿੱਚ, ਅੱਜ ਦੇ ਜ਼ਮਾਨੇ 'ਚ ਕੈਂਸਰ ਆਖਦੇ ਨੇ। ਕਿ ਇਸ਼ਕ ਇੰਜੇ ਜਿਵੇਂ ਨਾਸੂਰ ਦਾ ਫੋੜਾ ਹੋਵੇ। ਅੱਗੇ ਉਹ ਮਿੱਠੀ ਨੈਣ ਗੱਲ ਟੁਰਦਿਆਂ ਹੋਇਆਂ ਰਾਂਝੇ ਨੱਖਦੀ ਏ ਕਿ ਤੈਨੂੰ ਹੋਰ ਵੀ ਖੋਲ੍ਹ ਕੇ ਦੱਸਣੀਆਂ ਸਭ ਜ਼ਾਤ ਕੁਜ਼ਾਤ ਦਾ ਇਸ਼ਕ ਭਾਈ। ਮੁਸਤਹਬ ਸੀ ਇਸ਼ਕ ਦਰਵੇਸ਼ਣੀ ਦਾ, ਵੜਿਆ ਡੂਮਣੀ ਦੇ ਅੱਗੇ ਤੱਜ ਪਾਈ। ਮੁਸਤਹਬ ਤੋਂ ਮੁਰਾਦ ਇਹ ਆ ਕਿ ਪੱਕਾ ਨਹੀਂ, ਫਰਜ਼ ਨਹੀਂ ਹੈ, ਫਿਰ ਜਾਣ ਵਾਲਾ ਹੈ। ਕਿ ਦਰਵੇਸ਼ਣੀ ਦਾ ਇਸ਼ਕ ਪੱਕਾ ਨਹੀਂ ਹੁੰਦਾ, ਅਤੇ ਡੂਮਣੀ ਦਾ ਤੱਜ ਪਾਈ ਛੱਡ ਦਿੰਦਾ ਹੈ, ਛੱਡ ਕੇ ਟੁਰ ਪੈਂਦਾ ਹੈ। ਗੁੜਤੀ ਵਾਂਗ ਘੁਲਿਆ ਇਸ਼ਕ ਦਾਈਆਂ ਦਾ, ਮੂੰਹ ਲੱਗਦਿਆਂ ਹੀ ਹੱਡਾਂ ਵਿੱਚ ਰਚ ਜਾਈ। ਕਿ ਦਾਈ ਦਾ ਇਸ਼ਕ ਜਿਹੜਾ ਹੈ ਉਹ ਗੁੜਤੀ ਵਾਂਗ ਹੁੰਦਾ, ਜਿਹੜੀ ਭੈੜੇ ਦਿਓ ਬੱਚੇ ਨੂੰ ਗੁੜਤੀ ਦਿੱਤੀ ਪੈਂਦੀ ਹੈ, ਗੁੱਟੀ ਦਿੱਤੀ ਪੈਂਦੀ ਹੈ, ਕਿ ਮੂੰਹ ਲੱਗਦਿਆਂ ਹੀ ਹੱਡਾਂ ਵਿੱਚ ਰਚ ਜਾਈ। ਕਿ ਉਸ ਤੋਂ ਪਹਿਲੇ ਉਸ ਦਾਈ ਦੇ ਇਸ਼ਕ ਨੂੰ ਇਹ ਤਸ਼ਬੀਹ ਦੇ ਰਹੇ ਨੇ ਕਿ ਗੁੜਤੀ ਉਹ ਭੈੜੀ ਖੁਰਾਕ ਹੁੰਦੀ ਹੈ ਜਿਹੜੀ ਬੱਚੇ ਦੇ ਅੰਦਰ ਪੈਂਦੀ ਹੈ, ਅਤੇ ਉਸ ਤੋਂ ਉਹ ਉਹਦੇ ਜਿਸਮ 'ਚ, ਉਹਦੇ ਹਲਕ ਵਿੱਚ, ਜ਼ੁਬਾਨ 'ਤੇ ਰੱਖਦੇ ਹੀ ਉਹਦੇ ਪੂਰੇ ਜਿਸਮ ਵਿੱਚ ਫੈਲ ਪੈਂਦੀ, ਕਿਉਂਕਿ ਉਸ ਤੋਂ ਪਹਿਲੇ ਉਸ ਕੋਈ ਖੁਰਾਕ ਉਹਦੇ ਅੰਦਰ ਨਹੀਂ ਗਈ ਹੁੰਦੀ। ਦਾਈ ਦਾ ਇਸ਼ਕ ਇੰਝ ਹੁੰਦਾ ਹੈ। ਮੱਥੇ ਨਿਜ ਲੱਗੇ ਇਸ਼ਕ ਖਾਨਗੀ ਦਾ, ਜਿਵੇਂ ਫਟਕ ਹਜ਼ੂਰ ਦੀ ਵਗ ਜਾਈ। ਖਾਨਗੀ ਜ਼ਨਾਕਾਰ ਔਰਤ, ਕਿ ਜਿਹੜੀ ਖਾਨਗੀ ਔਰਤ ਹੈ ਉਹਦਾ ਇਸ਼ਕ ਮੱਥੇ ਨਿਜ ਲੱਗੇ, ਮਤਲਬ ਕਿ ਖੁਦਾ ਨਾ ਕਰੇ ਕਿ ਉਸ ਨਾਲ ਵਾਹ ਪੈ ਜਾਵੇ। ਉਹ ਇੰਝ ਜਿਵੇਂ ਫਟਕ ਹਜ਼ੂਰ ਦੀ ਵਗ ਜਾਈ। ਫਟਕ ਤੋਂ ਮੁਰਾਦ ਫਿਟਕਾਰ, ਯਾਨੀ ਖੁਦਾ ਦੀ ਫਿਟਕਾਰ। ਹੁਣ ਇਹਦਾ ਦੂਸਰਾ ਮਤਲਬ ਹੈ ਜ਼ਨਾਕਾਰੀ ਵਾਲੇ ਪਾਸੇ ਜਿਹੜਾ ਬੰਦਾ ਟੁਰਦਾ ਹੈ ਉਸ ਨੂੰ ਰੱਬ ਦੀ ਫਿਟਕਾਰ ਪਾਉਂਦੀ ਏ। ਨੇੜੇ ਢੁਕਦਾ ਇਸ਼ਕ ਨਾ ਕੰਜਰੀਆਂ ਦੇ, ਅੱਗੇ ਮਿਉਣੀਆਂ ਦਾ ਖੜਾ ਜਾਲ ਪਾਈ। ਨੇੜੇ ਢੁਕਦਾ ਇਸ਼ਕ ਨਾ ਕੰਜਰੀਆਂ ਦੀ, ਬਈ ਕੰਜਰੀ ਨੇ ਕਿਸੇ ਨਾਲ ਇਸ਼ਕ ਨਹੀਂ ਹੁੰਦਾ। ਅਤੇ ਮਿਹੂਣੀ ਹੁੰਦੀ ਏ ਜਿਹੜੀ ਸ਼ਿਕਾਰੀ ਔਰਤ ਹੁੰਦੀ ਹੈ, ਸ਼ਿਕਾਰੀ ਕੌਮ ਦੀ ਔਰਤ। ਅੱਗੇ ਉਹ ਜਾਲ ਪਾਈ ਖੜੀ ਹੈ ਕਿ ਉਹਦਾ ਕੰਮ ਹੀ ਹਰ ਵੇਲੇ ਜਾਲ ਲਾਉਂਦਿਆਂ ਰਹਿਣਾ, ਸ਼ਿਕਾਰ ਕਰਨਾ। ਬੁਹਾਰੀ ਹੋ ਜਾਵਾਂ ਇਸ਼ਕ ਮਾਤਮਾਣੀਆਂ ਦਾ, ਵਿੱਚ ਚੰਗੜੀ ਦਾ ਘੱਤ ਗੋਰ ਜਾਈ। ਮਾਤਮਾਣੀਆਂ ਇਹ ਉਹ ਕੌਮ ਹੈ ਜਿਹੜੀ ਝਾੜੂ ਬਣਾਉਂਦੀ ਏ, ਕਿ ਝਾੜੂ ਭਾਰੀ ਹੋ ਜਾਵਾਂ, ਭਾਰੀ ਵੀ ਝਾੜੂ ਨੱਖਦੇ ਨੇ, ਕਿ ਮਾਤਮਾਣੀਆਂ ਦਾ ਇਸ਼ਕ ਭਾਰੀ ਹੋ ਜਾਵਾਂ, ਝਾੜੂ ਹੋ ਜਾਵਾਂ। ਅਤੇ ਅੱਗੇ ਚੰਗੜੀ ਦਾ ਘੱਤ ਗੋਰ ਜਾਈ, ਕਿ ਚੰਗੜੀ ਦਾ ਇਸ਼ਕ ਕਬਰ 'ਚ ਹੀ ਸੱਟ ਦਿੰਦਾ ਬੰਦੇ ਨੂੰ, ਗੋਰ ਵਿੱਚ ਹੀ ਜਾ ਕੇ ਸੱਟਦਾ ਹੈ। ਚਿੱਲੇ ਚੜ੍ਹਿਆ ਸੀ ਇਸ਼ਕ ਕਮਗਰਾਨੀਆਂ ਦਾ,
ਸਿਕਲੀ ਗਰਨੀ ਦਾ ਫਿਰੇ ਤਲਵਾਰ ਚਾਈ। ਕਮਗਰਾਨੀਆਂ ਦਾ ਇਸ਼ਕ ਜਿਹੜਾ ਹੈ, ਕਮਗਰਾਨੀਆਂ ਦੀਆਂ ਔਰਤਾਂ ਚਿੱਲੇ ਬੜੇ ਕੱਟਦੀਆਂ ਹਨ, ਜਾਦੂ ਦੇ ਚਿੱਲੇ, ਦੂਜੇ ਤੀਜੇ ਚਿੱਲੇ। ਅਤੇ ਸਿਕਲੀਗਰ ਜਿਹੜੇ ਤਲਵਾਰਾਂ ਤੇਜ਼ ਕਰਨ ਵਾਲੇ ਨੇ, ਤਲਵਾਰਾਂ 'ਤੇ ਪਾਨ ਚਾੜਨ ਵਾਲੇ ਨੇ, ਕਿ ਉਹ ਅੱਗੇ ਤਲਵਾਰ ਚਾਈ ਖੜਾ। ਇਹ ਵੀ ਇਹਨਾਂ ਦੇ ਕੰਮ ਦੀ ਹੀ ਮਿਸਾਲ ਉਹਨਾਂ ਦੇ ਇਸ਼ਕ ਦੇ ਪਰਦੇ ਵਿੱਚ ਦਿੱਤੀ ਜਾ ਰਹੀ ਹੈ ਕਿ ਉਹ ਕਿਹੜਾ ਕਿਹੜਾ ਕੰਮ ਕਰਦਾ। ਤੰਗ ਭਰੇ ਜੇ ਇਸ਼ਕ ਕੁਲਾਲਣੀ ਦਾ, ਭੱਠ ਜਿਉਰੀ ਦੇ ਭਲੀ ਝੋਕ ਲਾਈ। ਤੰਗ ਭਰਨਾ, ਤੰਗ ਇੱਕ ਵੱਡੀ ਸੁਰਾਈ, ਇਸ਼ਕ ਕੁਲਾਲਣੀ ਦਾ, ਕੁਲਾਲ ਜਿਹੜੇ ਸ਼ਰਾਬ ਕੱਢਣੇ ਦਾ ਕੰਮ ਕਰਦੇ ਹਨ, ਕਿ ਕੁਲਾਲਣੀ ਦੇ ਇਸ਼ਕ ਸ਼ਰਾਬ ਦੀ ਮੱਟ ਭਰੀ, ਵੱਡੀ ਸੁਰਾਈ ਭਰੀ। ਅਤੇ ਜਿਉਰੀ ਦਾ ਭਲੀ ਝੋਕ ਲਾਈ। ਝੋਕ ਲਾਉਣਾ ਹੁੰਦਾ ਹੈ, ਭੱਠ ਝੋਕ ਲਾਉਣਾ ਹੁੰਦਾ ਹੈ ਕਿ ਭੱਠੀ ਵਿੱਚ ਲੱਕੜੀਆਂ ਝੋਂਕਣਾ, ਕਿ ਜਿਉਰੀ ਜਿਹੜੀ ਹੈ ਉਹ ਭੱਠੀ 'ਤੇ ਬਹਿ ਕੇ ਝੋਕ ਲਾਉਂਦੀ ਰਹਿੰਦੀ ਹੈ, ਲੱਕੜਾਂ ਬਾਲਦੀ ਰਹਿੰਦੀ ਹੈ। ਇਸ਼ਕ ਦਾਤਰੀ ਵੱਢਵਾਂ ਚੂੜੀਆਂ ਦਾ, ਅੱਗੇ ਖੋਜੀਆਂ ਦਾ ਖੜਾ ਹਟ ਜਾਈ। ਕਿ ਚੂੜੀ ਦਾ ਇਸ਼ਕ ਇੰਝ ਹੁੰਦਾ ਜਿਵੇਂ ਦਾਤਰੀ ਕੱਪਦੀ ਹੈ, ਅਤੇ ਖੋਜੇ ਜਿਹੜੇ ਨੇ ਉਹ ਹਟ ਚਾਈ, ਕਿ ਉਹ ਹੱਟੀਆਂ ਦਾ ਕੰਮ ਕਰਦੇ ਨੇ, ਦੁਕਾਨਦਾਰੀ ਕਰਦੇ ਨੇ। ਇਹ ਉਹਨਾਂ ਦੇ ਕਾਰੋਬਾਰ ਦੀ ਗੱਲ ਹੈ। ਸੂਲੀ ਚੜ੍ਹਿਆ ਸੀ ਇਸ਼ਕ ਜੋਗਿਆਣੀਆਂ ਦਾ, ਜਿਹਨੂੰ ਕਹਿਰ ਸਿਆਲ ਦੀ ਰਾਤ ਆਈ। ਇਹ ਹੁਣ ਜੋਗਿਆਣੀ ਤੋਂ ਮੁਰਾਦ ਹੀਰ ਹੈ, ਕਿ ਹੀਰ ਦਾ ਜਿਹੜਾ ਹੈ ਉਹ ਇਸ਼ਕ ਸੂਲੀ ਚੜ੍ਹਨੇ ਵਾਲਾ ਈ। ਚੜ੍ਹਿਆ ਵੰਝ ਤੇ ਇਸ਼ਕ ਸੀ ਪੀਰਨੀ ਦਾ, ਬਾਜ਼ੀਗਰਨੀ ਦੇ ਪਟੜੇ ਦੀ ਛਾਲ ਲਾਈ। ਵੰਝ ਤੇ ਬਾਂਸ ਤੇ, ਕਿ ਪੀਰਨੀ ਦਾ ਇਸ਼ਕ ਬਾਂਸ ਤੇ ਚੜ੍ਹਿਆ, ਅਤੇ ਬਾਜ਼ੀਗਰਨੀ ਦੇ ਪਟੜੇ ਦੀ ਛਾਲ ਲਾਈ। ਬਾਜ਼ੀਗਰ ਜਿਹੜੇ ਨੇ ਉਹ ਬਾਜ਼ੀ ਖੇਡਦੇ ਨੇ, ਬਾਜ਼ੀਗਰੀ ਕਰਦੇ ਨੇ, ਕਿ ਪਟੜਾ ਰੱਖ ਕੇ ਉਹਦੇ ਉੱਤੇ ਛਾਲਾਂ ਪੁੱਠੀਆਂ ਸਿੱਧੀਆਂ ਮਾਰਦੇ ਨੇ। ਇਹ ਉਹਨਾਂ ਦੇ ਉਸ ਧੰਦੇ ਦੀ ਗੱਲ ਕੀਤੀ ਗਈ ਹੈ। ਜ਼ੇਵਰ ਸੋਹਣੇ ਨੇ ਮੁਨਸ਼ਿਆਣੀਆਂ ਦੇ, ਅਤੇ ਬਜ਼ਾਜ਼ਣਾ ਦਾ ਰੰਗ ਰੰਗ ਆਈ। ਮੁਨਸ਼ਿਆਣੀਆਂ ਜਿਹੜੀਆਂ ਮੁਨਸ਼ੀ ਦੀਆਂ ਬੀਵੀਆਂ ਹੁੰਦੀਆਂ, ਉਹ ਜ਼ੇਵਰ ਬੜੇ ਪਾ ਕੇ ਰੱਖਦੀਆਂ, ਖੁਸ਼ਹਾਲ ਘਰਾਨੇ ਹੁੰਦੇ ਹਨ। ਅਤੇ ਬਜ਼ਾਜ਼ਣਾ ਦਾ ਰੰਗ ਰੰਗ ਆਈ। ਬਜ਼ਾਜ਼ ਆਦੇ ਨੇ ਜਿਹੜਾ ਕੱਪੜੇ ਦੀ ਦੁਕਾਨਦਾਰੀ ਕਰਦਾ, ਕੱਪੜੇ ਦਾ ਕਾਰੋਬਾਰ ਕਰਦਾ, ਅਤੇ ਉਸ ਨੂੰ ਰੰਗ ਰੰਗ ਤੋਂ ਮੁਰਾਦ ਇਹ ਹੈ ਕਿ ਬਜ਼ਾਜ਼ਣਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਪਾਉਂਦੀਆਂ ਨੇ, ਕਿਉਂਕਿ ਕੱਪੜਾ ਉਹਨਾਂ ਦੇ ਘਰ ਦਾ ਹੁੰਦਾ ਹੈ, ਆਪਣਾ ਕਾਰੋਬਾਰ ਹੁੰਦਾ ਹੈ। ਕਜ਼ ਲਿਬਾਸ ਹੈ ਇਸ਼ਕ ਮੁਗਲਾਣੀ ਦਾ, ਚੜ੍ਹਿਆ ਗਜ਼ਬ ਦਾ ਕਟਕ ਤੇ ਫੌਜ ਦਾ ਹੀ। ਮੁਗਲਾਂ ਦੀ ਇਹ ਇੱਕ ਉਹਨਾਂ ਦੀ ਫੌਜ ਜਾਈ, ਜਿਸ ਨੂੰ ਕਜ਼ ਲਿਬਾਸ ਆਖਦੇ ਹਨ, ਯਾਨੀ ਸੁਰਖ ਟੋਪੀ ਵਾਲੇ। ਉਸ ਮੁਗਲਾਣੀ ਦੇ ਇਸ਼ਕ ਦੇ ਪਰਦੇ ਵਿੱਚ ਉਹਨਾਂ ਦੀ ਉਸ ਫੌਜ ਦਾ, ਕਿ ਉਹ ਇੰਝ ਉਹਦਾ ਮੁਗਲਾਣੀ ਦਾ ਇਸ਼ਕ ਚੜ੍ਹਦਾ ਜਿਵੇਂ ਕਿ ਕੋਈ ਫੌਜ ਚਾੜੇ ਆਈਏ। ਉਹ ਲਾਲ ਟੋਪੀਆਂ ਵਾਲੀ, ਸੁਰਖ ਟੋਪੀਆਂ ਵਾਲੀ ਕੋਈ ਕਟਕ ਚਾੜਿਆ ਹੈ। ਕੁੰਡਲ ਮਾਰਿਆ ਇਸ਼ਕ ਸਪਾਦਣਾ ਦੇ, ਗੱਤੇ ਸ਼ੂਕਰਾਂ 'ਤੇ ਮਾਰ ਡੰਗ ਜਾਈ। ਕਿ ਸਪਾਦਣਾ ਦਾ ਇਸ਼ਕ ਜਿਹੜਾ ਹੈ ਉਹ ਸੱਪ ਵਾਂਗਰ ਸ਼ੂਕਰਾਂ ਮਾਰਦਾ ਹੈ, ਅਤੇ ਆ ਕੇ ਡੰਗ ਵੀ ਮਾਰ ਦਿੰਦਾ ਹੈ, ਕਿ ਸੱਪ ਵਾਂਗਰ ਸਪਾਦਣਾ ਦਾ ਇਸ਼ਕ ਜਿਹੜਾ ਹੈ ਉਹ ਡੰਗਦਾ ਰਹਿੰਦਾ ਹੈ। ਪੀਰਜ਼ਾਦੀਆਂ ਦਾ ਇਸ਼ਕ ਸਰਸ ਹੁੰਦਾ, ਹਥਿਆਣੀਆਂ ਦਾ ਪੁੱਛ ਤਛ ਜਾਈ। ਕਿ ਪੀਰਜ਼ਾਦੀ ਦਾ ਇਸ਼ਕ ਸਰਸ ਹੁੰਦਾ, ਪੱਕਾ ਹੁੰਦਾ ਹੈ, ਖਾਲਸ ਹੁੰਦਾ ਹੈ। ਅਤੇ ਹਸਤਿਆਣੀ ਜਿਹੜੀ ਹੁੰਦੀ ਹੈ ਉਹ ਜਵਾਬ ਸਵਾਲ ਬੜੀ ਕਰਦੀ ਹੈ, ਪੁੱਛ ਤਛ ਜਾਈ, ਕਿ ਉਹ ਜਿਹੜੀਆਂ ਨੇ ਹਰ ਵੇਲੇ ਸਵਾਲ ਜਵਾਬ ਹੀ ਕਰਦੀਆਂ ਰਹਿੰਦੀਆਂ ਨੇ। ਸਾਫ ਇਸ਼ਕ ਹੈ ਰਾਜਣਾ ਜ਼ੈਲਣਾ ਦਾ, ਅਤੇ ਗੁਮਰੋਟੀਆਂ ਦਾ ਮੱਛੀ ਵਾਂਗ ਭਾਈ। ਰਾਜਣਾ ਅਤੇ ਜ਼ੈਲਣਾ ਮਕਾਨ ਬਣਾਉਣ ਵਾਲਿਆਂ ਦੀਆਂ ਔਰਤਾਂ, ਉਹਨਾਂ ਦਾ ਇਸ਼ਕ ਸਾਫ ਹੁੰਦਾ ਹੈ। ਖੁੱਲ੍ਹਾ ਇਸ਼ਕ ਤੂੰ ਵੇਖ ਪਹਾੜਨਾ ਦਾ, ਅਤੇ ਪਿਸ਼ੌਰਨਾ ਦਾ ਪਰਦੇ ਵਿੱਚ ਪਾਈ। ਖੁੱਲ੍ਹਾ ਇਸ਼ਕ ਤੂੰ ਵੇਖ ਪਹਾੜਨਾ ਦਾ, ਕਿ ਪਹਾੜੀ ਔਰਤਾਂ ਕੱਪੜੇ ਬੜੇ ਖੁੱਲ੍ਹੇ ਖੁੱਲ੍ਹੇ ਪਾਉਂਦੀਆਂ, ਅਤੇ ਪਿਸ਼ੌਰਨਾ ਦਾ ਪਰਦੇ ਵਿੱਚ ਪਾਈ। ਕਿ ਪਿਸ਼ੌਰਨਾ ਪਰਦੇ ਦੀਆਂ ਬੜੀਆਂ ਸਖਤ ਹੁੰਦੇ ਨੇ, ਪਰਦਾ ਬਹੁਤ ਜ਼ਿਆਦਾ ਉਹ ਕਰਦੀਆਂ। ਰਾਗ ਸੁੰਦਰ ਬੋਲਦਾ ਖਿਉੜੀ ਦਾ, ਅੱਗੇ ਭਟਣੀ ਦਾ ਖੜਾ ਗੀਤ ਗਾਈ। ਕਿ ਖਿਉੜੀਆਂ ਅਤੇ ਭਟਣੀਆਂ ਇਹ ਗਾਉਣੇ ਵਾਲੀ ਕੌਮ ਹੈ, ਅਤੇ ਇਹ ਬੜੇ ਸੋਹਣੇ ਸੋਹਣੇ ਰਾਗ, ਯਾਨੀ ਇਹਨਾਂ ਦਾ ਵੀ ਇਸ ਇਸ਼ਕ ਦੇ ਪਰਦੇ ਵਿੱਚ ਉਹਨਾਂ ਦਾ ਕੰਮ ਦੱਸਿਆ ਗਿਆ, ਕਿ ਭਟਣੀਆਂ ਅਤੇ ਖਿਉੜੀਆਂ ਗਾਉਣ ਦਾ ਕੰਮ ਕਰਦੀਆਂ। ਲਹਿੰਗਾ ਪਾਇਆ ਸੀ ਇਸ਼ਕ ਵੰਜਾਰੀਆਂ ਦੇ, ਅਤੇ ਮੁਹਾਣੀਆਂ ਦਾ ਫਿਰੇ ਨਕਸ਼ ਲਾਈ। ਵੰਜਾਰੀਆਂ ਲਹਿੰਗੇ ਘੱਗਰੇ, ਇਹ ਲਹਿੰਗੇ ਕਿਸਮ ਦੇ ਕੱਪੜੇ ਜਿਹੜੇ ਨੇ ਉਹ ਵੰਜਾਰੀਆਂ ਬਹੁਤ ਜ਼ਿਆਦਾ ਪਾਉਂਦੀਆਂ ਹਨ। ਅਤੇ ਮੁਹਾਣੀਆਂ ਜਿਹੜੀਆਂ ਕਿ ਮੱਲਾਵਾਂ ਦੀਆਂ ਬੀਵੀਆਂ, ਉਹ ਨਕਸ਼ ਲਾਈ ਫਿਰਦੀਆਂ ਬਈ ਸੂਰਤਾਂ ਵੱਖੋ ਵੱਖ ਬਣਾ ਕੇ,
ਤੇ ਉਹ ਫਿਰਦੀਆਂ ਨੇ। ਨਫਾ ਮੰਗਦਾ ਇਸ਼ਕ ਦਲਾਲਣੀ ਦਾ, ਅੱਗੇ ਖੜਾ ਮਹਿਸੂਲਣ ਦਾ ਸੂਲ ਪਾਈ। ਦਲਾਲਾਂ ਦਾ ਕੰਮ ਹੁੰਦਾ ਕਿ ਨਫੇ ਤੋਂ ਬਿਨਾਂ, ਫਾਇਦੇ ਤੋਂ ਬਿਨਾਂ ਕੋਈ ਗੱਲ ਨਹੀਂ ਕਰਦੇ, ਕੋਈ ਕੰਮ ਨਹੀਂ ਕਰਦੇ। ਮਹਿਸੂਲ ਜਿਵੇਂ ਕੋਈ ਟੈਕਸ ਵਸੂਲੀ ਵਾਲੇ ਹੁੰਦੇ ਨੇ, ਉਹਨਾਂ ਦੀਆਂ ਔਰਤਾਂ ਜਿਹੜੀਆਂ ਨੇ ਉਹ ਵੀ ਉਹ ਵਸੂਲਣ ਤੋਂ ਸੂਲ ਪੀੜ ਹੁੰਦੀ ਹੈ ਕਿ ਉਹਨਾਂ 'ਤੇ ਲੈਣਾ ਹੀ ਲੈਣਾ ਹੁੰਦਾ, ਵਸੂਲਣਾ ਹੀ ਵਸੂਲਣਾ ਹੁੰਦਾ। ਇਸ ਨੂੰ ਤਸ਼ਬੀਹ ਦਿੱਤੀ ਹੈ ਉਸ ਨਾਲ, ਸੂਲ ਨਾਲ, ਪੀੜ ਨਾਲ, ਕਿ ਦੇਣ ਵਾਲੇ ਨੂੰ ਤਕਲੀਫ ਹੁੰਦੀ ਹੈ। ਵੁਜ਼ੂ ਸਾਜ਼ਿਆ ਇਸ਼ਕ ਸੈਦਾਨੀਆਂ ਦੇ, ਅੱਗੇ ਖੜਾ ਅਰੈਣ ਦਾ ਫਲ ਚਾਈ। ਕਿ ਸੈਦਾਨੀਆਂ ਜਿਹੜੀਆਂ ਨੇ ਉਹ ਵੁਜ਼ੂ ਬਹੁਤ ਜ਼ਿਆਦਾ ਕਰਦੀਆਂ ਨੇ, ਹਰ ਵੇਲੇ ਉਹ ਵੁਜ਼ੂ ਕਰਦੀਆਂ ਰਹਿੰਦੀਆਂ। ਅਤੇ ਅਰੈਣ ਫਲ ਚਾਈ ਕਿ ਅਰਾਈ ਕੌਮ ਜਿਹੜੀ ਹੈ ਉਹ ਫਲਾਂ ਸਬਜ਼ੀਆਂ ਦਾ ਕੰਮ ਕਰਦੀ ਹੈ ਅਤੇ ਉਸ ਅਰੈਣ ਨਾਲ ਫਲ ਦੀ ਗੱਲ ਲੈ ਕੇ ਆਏ ਨੇ। ਦੜਥ ਮੰਗਦਾ ਇਸ਼ਕ ਦੜਵੈਣਾ ਦਾ, ਅੱਗੇ ਖੜਾ ਅਤੀਤਣ ਦਾ ਨਫਸ ਚਾਈ। ਦੜਥ ਮੰਗਦਾ ਇਸ਼ਕ ਦੜਵੈਣਾ ਦਾ, ਦੜਵਾਈ ਉਹ ਹੁੰਦੇ ਨੇ ਕਿ ਜਿਹੜੇ ਜਿਨਸ ਤੋਲਣ ਦਾ ਕੰਮ ਕਰਦੇ ਨੇ, ਅਨਾਜ ਤੋਲਣ ਦਾ ਕਾਰੋਬਾਰ ਕਰਦੇ ਨੇ। ਅਤੇ ਦੜਥ ਹੁੰਦਾ ਹੈ ਉਸ ਅਨਾਜ ਤੋਲਣ ਦੀ ਮਜ਼ਦੂਰੀ, ਕਿ ਦੜਵੈਣਾ ਦਾ ਇਸ਼ਕ ਜਿਹੜਾ ਉਹ ਅਨਾਜ ਤੋਲਣ ਦੀ ਮਜ਼ਦੂਰੀ ਮੰਗਦਾ ਹੈ। ਅਤੇ ਅੱਗੇ ਖੜਾ ਅਤੀਤਣ ਦਾ ਨਫਸ ਚਾਈ। ਅਤੀਤਣ ਉਹ ਔਰਤ ਹੁੰਦੀ ਹੈ ਕਿ ਜਿਹੜੀ ਬੇਖਾਮਦ ਹੋਵੇ, ਜਿੱਦਾਂ ਖਾਮਦ ਕੋਈ ਨਾ ਹੋਵੇ, ਆਜ਼ਾਦ ਔਰਤ ਹੋਵੇ। ਉਹ ਹਰ ਵੇਲੇ ਨਫਸ ਦੇ ਆਖੇ ਲੱਗੀ ਰਹਿੰਦੀ ਹੈ, ਉਹ ਕਿ ਨਫਸ ਚਾਹਿਆ ਹੈ ਉਸਨੂੰ, ਉਹ ਹਰ ਵੇਲੇ ਨਫਸ ਦੇ ਨਰਗੇ ਵਿੱਚ ਆਉਂਦੀ ਹੈ। ਲੋੜੇ ਮਾਰਦਾ ਇਸ਼ਕ ਮਨਿਹਾਰੀਆਂ ਦਾ, ਚੂੜੀ ਗਰਨੀ ਦਾ ਛੱਡੇ ਨਾ ਸੁਦਕਾਈ। ਲੋੜੇ ਮਾਰਦਾ ਗਜ਼ਬ ਡਾਉਂਦਾ, ਮਨਿਹਾਰੀਆਂ ਹੁੰਦੀਆਂ ਕਿ ਜਿਹੜੀਆਂ ਜ਼ਿਬਾਇਸ਼ ਅਤੇ ਆਰਾਇਸ਼ ਦੇ ਸੁਰਖੀ ਪਾਊਡਰ ਵੇਚਣ ਵਾਲੀ ਕੌਮ ਜਿਹੜੀ ਹੈ ਕਿ ਉਹ ਉਹਨਾਂ ਕੋਲ ਹਰ ਵੇਲੇ ਆਰਾਇਸ਼ ਦਾ ਸਮਾਨ ਹੁੰਦਾ ਹੈ ਅਤੇ ਇਸ ਤੋਂ ਉਹਨਾਂ ਦੇ ਇਸ਼ਕ ਦੇ ਗਜ਼ਬ ਦੀ ਗੱਲ ਹੈ। ਅਤੇ ਚੂੜੀ ਗਰਨੀ ਦੇ ਬਾਰੇ ਵਿੱਚ ਇਹ ਹੈ ਕਿ ਉਹ ਬੜੀ ਬੇਵਫਾ ਹੁੰਦੀ ਹੈ ਕਿ ਚੂੜੀ ਗਰਨੀ ਸੱਕੀ ਭੈਣ ਨੂੰ ਵੀ ਢੰਗ ਲਾਉਣੋਂ ਨਹੀਂ ਰਹਿੰਦੀ। ਅਤੇ ਇਸ ਤੋਂ ਉਹਨਾਂ ਨੇ ਦੱਸਿਆ ਕਿ ਉਹ ਜਿਸ ਕਿਸੇ ਨਾਲ ਉਹਨਾਂ ਦਾ ਇਸ਼ਕ ਹੋਵੇ ਉਸ ਦੀ ਵੀ ਉਹ ਹੋਸ਼ ਭੁਲਾ ਦਿੰਦੀ ਹੈ, ਛੱਡੇ ਨਾ ਸੁਦਕਾਈ, ਕਿ ਉਹਦੀ ਹੋਸ਼ ਕਾਇਮ ਨਹੀਂ ਰਹਿਣ ਦਿੰਦੀ। ਖੰਡ ਬੋਰੀਆਂ ਇਸ਼ਕ ਅਰੂੜੀਆਂ ਦਾ, ਨਫੇ ਵਾਸਤੇ ਬੈਠਾ ਸੀ ਹੱਟ ਪਾਈ। ਅਰੂੜੇ ਕੌਮ ਵੀ ਇਹ ਅਰੂੜੇ ਜਿਹੜੇ ਨੇ ਉਹ ਖੰਡ ਦਾ ਕਾਰੋਬਾਰ ਕਰਦੀਆਂ, ਅਰੂੜੀਆਂ ਜਿਹੜੀਆਂ ਨੇ ਉਹ ਖੰਡ ਦਾ ਕਾਰੋਬਾਰ ਕਰਿੰਦੀਆਂ ਹਨ ਅਤੇ ਉਹ ਕਿ ਖੰਡ ਵੇਚਦੀਆਂ ਨੇ ਅਤੇ ਨਫੇ ਵਾਸਤੇ ਖੰਡ ਦੀ ਦੁਕਾਨ ਪਾ ਕੇ ਬੈਠੀਆਂ ਨੇ। ਰਾਮ ਜਣੀ ਦੇ ਇਸ਼ਕ ਦੀ ਗੱਲ ਕਰੀਏ, ਪੱਤ ਲਾ ਕੇ ਸਟਿਆ ਵਿੱਚ ਖਾਈ। ਰਾਮ ਜਣੀ ਦੇ ਇਸ਼ਕ ਦੀ ਗੱਲ ਕਰੀਏ, ਪੱਤ ਲਾ ਕੇ ਸਟਿਆ ਵਿੱਚ ਖਾਈ। ਰਾਮ ਜਣੀ ਹੁੰਦੀ ਹੈ ਕੰਜਰੀ, ਕਿ ਉਸ ਨੂੰ ਰਾਮ ਜਣੀ ਇਸ ਤੋਂ ਆਖਦੇ ਹਨ ਕਿ ਉਸ ਦੇ ਪਿਓ ਦਾ ਕੋਈ ਪਤਾ ਨਹੀਂ ਹੁੰਦਾ, ਉਹਦੇ ਵਾਲਦ ਦਾ ਕੋਈ ਨਹੀਂ ਪਤਾ ਹੁੰਦਾ ਕਿ ਉਹ ਧੀ ਕਿਹਦੀ ਹੈ। ਅਤੇ ਇਸ ਤੋਂ ਉਹਨਾਂ ਦੇ ਰਾਮ ਜਣੀ ਬੇ ਖੁਦਾ ਦੀ ਧੀ ਹੈ। ਕਿ ਰਾਮ ਜਣੀ ਦਾ ਇਸ਼ਕ ਜਿਹੜਾ ਹੈ ਉਹ ਪੱਤ ਲਾ ਕੇ ਯਾਨੀ ਬੇਇੱਜ਼ਤ ਕਰਕੇ ਖਾਈ ਵਿੱਚ ਸੱਟ ਦਿੰਦਾ ਹੈ। ਕਤਰਾਂ ਸੋਹਣੀਆਂ ਕਤਰਦਾ ਦਰਜ਼ਣੀ ਦਾ, ਅੱਗੇ ਗੁੰਡੀਆਂ ਦਾ ਖੜਾ ਗੁੰਡ ਲਾਏ। ਕਿ ਦਰਜ਼ਣਾ ਦਾ ਇਸ਼ਕ ਕਿ ਉਹ ਸੋਹਣੀਆਂ ਕਤਰਾਂ ਕੱਪੜੇ ਦੀਆਂ ਲੀਰਾਂ ਕੈਂਚੀਆਂ ਨਾਲ ਕੱਟਦੀਆਂ ਨੇ। ਇਹ ਵੀ ਦਰਜ਼ਣਾ ਦੇ ਕੰਮ ਦੇ ਬਾਰੇ ਵਿੱਚ ਉਹਨਾਂ ਦੇ ਇਸ਼ਕ ਦੇ ਹਵਾਲੇ ਨਾਲ ਗੱਲ ਕੀਤੀ। ਅੱਗੇ ਗੁੰਡੀਆਂ ਦਾ ਖੜਾ ਗੁੰਡ ਲਾਏ, ਕਿ ਗੁੰਡੀਆਂ ਬਦਮਾਸ਼ ਜਿਹੜੀਆਂ ਨੇ ਉਹਨਾਂ ਦਾ ਇਸ਼ਕ ਵੀ ਬਦਮਾਸ਼ ਹੁੰਦਾ ਹੈ ਅਤੇ ਉਹ ਵੀ ਬਦਮਾਸ਼ੀ ਹੀ ਕਰਦਾ ਹੈ। ਇਹ ਹਿੱਸਾ ਥੋੜ੍ਹਾ ਲੰਬਾ ਹੈ ਕਿਉਂਕਿ ਇਹ ਅਜੇ ਅੱਧੀਆਂ ਜ਼ਾਤਾਂ ਦੀ ਗੱਲ ਹੋਈ ਹੈ ਅਤੇ ਮੈਂ ਇਸ ਨੂੰ ਤੇਜ਼ੀ ਨਾਲ ਗੱਲ ਕੀਤਾ, ਬਹੁਤ ਖਿਲਾਰਵੀਂ ਗੱਲ ਨਹੀਂ ਕੀਤੀ। ਅਤੇ ਇਸ ਹਿੱਸੇ ਨੂੰ 2 ਕਿਸ਼ਤਾਂ ਵਿੱਚ ਰੱਖਣੇ ਆ। ਅੱਜ ਅੱਧਾ ਇਹ ਇਸ ਕਿਸ਼ਤ ਵਿੱਚ ਅਤੇ ਇਨਸ਼ਾਅੱਲਾ ਇਸ ਦਾ ਬਾਕੀ ਅੱਧਾ ਹਿੱਸਾ ਅਗਲੀ ਕਿਸ਼ਤ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਸਾਂ। ਜਿਉਂਦੇ ਰਹੋ, ਵਸਦੇ ਰਹੋ, ਇਜਾਜ਼ਤ ਦਿਓ, ਰੱਬ ਰਾਖਾ।